ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸ਼ਨੀਚਰਵਾਰ ਦੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਘੱਟ ਸਮੇਂ 'ਚ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਕਰੋ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਯਦੀ ਯੂਰਪਾ ਦੀ ਕਥਿਤ ਡਾਇਰੀ ਨੇ ਭਾਰਤ ਦੀ ਰਾਜਨੀਤੀ ਦੇ ਵਿੱਚ ਲਿਆਂਦਾ ਆ ਭੁਚਾਲ, ਜਿਹੜੀ ਯਦੀ ਡਾਇਰੀਜ਼ ਦੇ ਕਰਕੇ ਨਾਮ ਇਸ ਟਾਈਮ ਪ੍ਰਚਲਿਤ ਹੋ ਰਿਹਾ ਹੈ। ਹਾਂ ਬਿਲਕੁਲ, ਯੈਦੀ ਵੈਸੇ ਵੀ ਇਹਨਾਂ ਨੂੰ ਯੈਦੀ ਕਹਿੰਦੇ ਆ। ਔਰ ਯੈਦੀ ਯੱਬ ਕਦੋਂ ਬਣ ਜਾਵੇ ਇਹ ਕੋਈ ਨਹੀਂ ਕਹਿ ਸਕਦਾ। ਭਾਜਪਾ ਲਈ ਇਹ ਕਈ ਦਫਾ ਯੱਬ ਬਣਿਆ। ਤਾਂ ਦੇਖੋ, ਇਹ ਡਾਇਰੀ ਜਿਹੜੀ ਆ ਉਹ ਇੱਕ ਕਾਰਮਾ ਮੈਗਜ਼ੀਨ ਆ। ਇੱਥੇ ਖੋਜੀ ਪੱਤਰਕਾਰਤਾ ਬਹੁਤ ਵਧੀਆ ਉਹਨਾਂ ਦੀ ਜੀ। ਉਹਨਾਂ ਨੇ ਇਸ ਡਾਇਰੀ ਦਾ ਇੱਕ ਪੰਨਾ ਜਿਹੜਾ ਵਿਸ਼ੇਸ਼ ਤੌਰ ਤੇ ਛਾਪਿਆ। ਉਸ ਤੋਂ ਬਾਅਦ ਹਲਚਲ ਹੋਈ ਆ। ਡਾਇਰੀ ਦਾ ਪੰਨਾ ਤੁਸੀਂ ਸਾਰਿਆਂ ਨੇ ਪੜ੍ਹ ਲਿਆ ਹੋਣਾ, ਸੋਸ਼ਲ ਮੀਡੀਆ ਤੇ ਵਾਇਰਲ ਆ। ਉਹਦੇ ਵਿੱਚ ਕੁਛ ਨੇਤਾਵਾਂ ਦੇ ਨਾਂ ਆ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਖੁੰਡ ਨੇਤਾ ਆ, ਜਿੱਦਾਂ ਨਿਤਨ ਗਡਕਰੀ ਹੋਇਆ, ਫਿਰ ਅਰੁਣ ਜੇਟਲੀ ਹੋਇਆ, ਇਹਨਾਂ ਨੂੰ 150 ਕਰੋੜ ਰੁਪਈਏ ਦੇਣ ਦਾ ਜ਼ਿਕਰ ਆ। ਰਾਜਨਾਥ ਸਿੰਘ ਨੂੰ 100 ਕਰੋੜ ਰੁਪਈਆ ਦੇਣ ਦਾ ਜ਼ਿਕਰ ਆ। ਇਸ ਤੋਂ ਇਲਾਵਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਇਹਨਾਂ ਨੂੰ 50-50 ਕਰੋੜ ਰੁਪਈਏ ਦੇਣ ਦਾ ਜ਼ਿਕਰ ਆ। ਤਾਂ ਕੁੱਲ ਮਿਲਾ ਕੇ ਇਹਦਾ 1800 ਕਰੋੜ ਰੁਪਈਆ ਬਣਦਾ, ਕਿਉਂਕਿ 1000 ਕਰੋੜ ਰੁਪਈਆ ਇਸ ਡਾਇਰੀ ਦੇ ਪੰਨੇ ਦੇ ਮੁਤਾਬਕ ਭਾਜਪਾ ਦੀ ਜਿਹੜੀ ਕੇਂਦਰੀ ਕਮੇਟੀ ਉਹਨੂੰ ਦਿੱਤਾ ਗਿਆ। ਤਾਂ ਇਹ ਡਾਇਰੀ ਜਿਹੜੀ ਦੱਸਦੇ ਆ ਉਹ ਹੈਗੀ ਆ 2009 ਦੀ। ਤਾਂ ਇਹ ਹੁਣ ਥੋੜਾ ਪਿਛੋਕੜ 'ਚ ਜਾਣਾ ਪਊਗਾ ਜੇ ਇਸ ਚੀਜ਼ ਨੂੰ ਸਾਰੇ ਨੂੰ ਸਮਝਣਾ ਕਿ ਮਸਲਾ ਕੀ ਸੀਗਾ। ਅਸਲ ਦੇ ਵਿੱਚ ਜਦੋਂ ਯੇਦੀਯੂਰੱਪਾ ਮੁੱਖ ਮੰਤਰੀ ਬਣਿਆ, 2008 ਦੀ ਗੱਲ ਹੈ ਮੇਰੇ ਖਿਆਲ ਦੇ ਨਾਲ, ਉਸ ਸਮੇਂ ਚੱਕਰ ਕੀ ਚੱਲਿਆ ਸੀਗਾ ਕਿ ਇਹ ਬਹੁਮਤ ਤੋਂ 3 ਕੁ ਸੀਟਾਂ ਦੂਰ ਰਹਿ ਗਏ। 110 ਸੀਟਾਂ ਸੀ, 113 ਚਾਹੀਦੀਆਂ ਸੀਗੀਆਂ। ਤਾਂ ਉਸ ਤੋਂ ਬਾਅਦ ਹੋਇਆ ਸੀ ਕਿ ਜਨਤਾ ਦਲ, ਸੈਕੂਲਰ ਤੇ ਕਾਂਗਰਸ ਦੇ ਕੁਛ ਵਿਧਾਇਕ ਸੀਗੇ, ਮੇਰੇ ਖਿਆਲ ਦੇ ਨਾਲ ਗਿਣਤੀ ਉਹਨਾਂ ਦੀ 20 ਦੇ ਕਰੀਬ ਸੀ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ। ਤਾਂ ਮੈਜੋਰਟੀ ਦਾ ਅੰਕੜਾ ਘੱਟ ਗਿਆ। ਫਿਰ ਬਾਅਦ ਦੇ ਵਿੱਚ ਉਹ ਆਜ਼ਾਦ ਚੋਣਾਂ ਲੜੇ ਬਹੁਤੇ ਵਿਧਾਇਕ, ਤੇ ਮੁੜ ਕੇ ਇਹਨਾਂ ਦੇ ਮੰਤਰੀ ਮੰਡਲ 'ਚ ਮੰਤਰੀ ਬਣਿਆ। ਤਾਂ ਉਹਨੂੰ ਸਾਰਿਆਂ ਨੂੰ ਕਹਿੰਦੇ ਆ ਆਪਰੇਸ਼ਨ ਲੋਟਸ। ਉਹ ਜਿਹੜੇ ਸਾਰੇ ਪ੍ਰਕਰਨ ਵਾਪਰੇ, ਉੱਥੋਂ ਪਹਿਲੀ ਵਾਰੀ ਸ਼ਬਦ ਨਿਕਲਿਆ ਸੀ ਆਪਰੇਸ਼ਨ ਲੋਟਸ। ਤਾਂ ਇਹ ਆਪਰੇਸ਼ਨ ਲੋਟਸ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਨਾਲ ਖਰੀਦੋ ਫਰੋਖਤ ਵਾਲਾ ਸੀਗਾ। ਤੇ ਇਹ ਜਿਹੜਾ ਡਾਇਰੀ ਦਾ ਪੰਨਾ ਉਸੇ ਪ੍ਰਕਰਨ ਦੇ ਨਾਲ ਹੀ ਜਾ ਜੁੜਦਾ ਹੈ ਕਿ ਉਸ ਵੇਲੇ ਸਰਕਾਰ ਬਣਾਉਣ ਵਾਸਤੇ ਇੰਨਾ ਰੁਪਈਆ ਜਿਹੜਾ ਉਹ ਆਇਆ, ਇੱਧਰ ਗਿਆ। ਸੋ ਇਹ ਨਾਲ ਜਨਾਰਦਨ ਰੈਡੀ ਦਾ ਵੀ ਨਾਲ ਲਿਖਦੇ ਆ। ਜਨਾਰਦਨ ਰੈਡੀ ਤੁਹਾਨੂੰ ਪਤਾ ਹੀ ਇੱਕ ਬਹੁਤ ਬਦਨਾਮ ਨਾਮ ਆ। ਸੋ ਇਹ ਜਿਹੜੀ ਹੁਣ ਡਾਇਰੀ ਤੇ ਬਹਿਸ ਜਿਹੜੀ ਆ, ਇਹਦੇ ਵਿੱਚ ਕਾਂਗਰਸੀਆਂ ਨੇ ਕੱਲ ਕਰ ਦਿੱਤਾ ਇੱਕ ਪ੍ਰੈਸ ਕਾਨਫਰੰਸ ਹੱਲਾ। ਤੇ ਉਸ ਤੋਂ ਬਾਅਦ ਇਹ ਆ ਗਏ ਆਪਣੀ ਫਾਰਮ ਦੇ ਵਿੱਚ। ਇਹ ਕਹਿੰਦੇ ਕਿ ਇਹ ਡਾਇਰੀ ਉਨੀ ਕੁ ਪ੍ਰਮਾਣਿਤ ਹੈ ਜਿੰਨੀ ਕੁ ਰਾਹੁਲ ਗਾਂਧੀ ਦੀ ਜਿੱਤਣ ਦੀ ਸਮਰੱਥਾ ਪ੍ਰਮਾਣਿਤ ਆ। ਸੋ ਇਸ ਤਰ੍ਹਾਂ ਇਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੇ ਪਏ। ਯੇਦੀਯੂਰੱਪਾ ਨੇ ਡਿਨਾਈ ਕੀਤਾ ਇਹਨਾਂ ਸਾਰੀਆਂ ਦੋਸ਼ਾਂ ਤੋਂ, ਸਾਰੀਆਂ ਇਲਜ਼ਾਮ ਤਰਾਸ਼ੀਆਂ ਤੋਂ। ਪਰ ਇਸ ਡਾਇਰੀ ਬਾਰੇ IT ਨੇ, ਯਾਨੀ ਇਨਕਮ ਟੈਕਸ ਨੇ, ਕਿਉਂਕਿ ਦਾਅਵਾ ਕੀਤਾ ਜਾ ਰਿਹਾ ਕਿ ਅਸਲ ਦੇ ਵਿੱਚ ਇਹ ਡਾਇਰੀ ਜਿਹੜੀ ਆ ਉਹ ਇਨਕਮ ਟੈਕਸ ਦੇ ਕੋਲ ਗਈ ਸੀ, ਇਨਕਮ ਟੈਕਸ ਡਿਪਾਰਟਮੈਂਟ ਦੇ ਕੋਲ। ਤੇ ਉਹਨਾਂ ਨੇ ਅਰੁਣ ਜੇਤਲੀ ਤੋਂ ਇਜਾਜ਼ਤ ਵੀ ਮੰਗੀ ਸੀ ਕਿ ED ਤੋਂ ਜਾਂਚ ਪੜਤਾਲ ਕਰਵਾ ਲਈਏ, ਪਰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ। ਇਹ ਕਾਰਮਾ ਮੈਗਜ਼ੀਨ ਦਾ ਦਾਅਵਾ।
ਅਰੁਣ ਜੇਤਲੀ ਦਾ ਵੀ ਕਰਨਾਟਕ ਦੇ ਨਾਲ ਸੰਬੰਧ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ 2003 ਤੋਂ ਲੈ ਕੇ ਤਕਰੀਬਨ 11 ਸਾਲ ਅਰੁਣ ਜੇਤਲੀ ਕਰਨਾਟਕ ਦਾ ਇੰਚਾਰਜ ਰਿਹਾ। ਤਾਂ ਇਹ ਦੌਰ ਵੀ ਇਸੇ ਦੌਰਾਨ ਹੀ ਵਾਪਰਿਆ ਜਦੋਂ ਇਹ ਡਾਇਰੀ ਦਾ ਜ਼ਿਕਰ ਆਉਂਦਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਇਹ ਡਾਇਰੀ ਜਿਹੜੀ ਆ ਉਹ ਇਸ ਸਮੇਂ ਸਿਆਸਤ ਦੇ ਵਿੱਚ ਇੱਕ ਪੱਖ ਦਾ ਮੁੱਦਾ ਬਣ ਗਈ ਆ। ਹਾਲਾਂਕਿ ਜਦੋਂ ਸਿੱਧਾਰਮਈਆ ਕਾਂਗਰਸੀ ਚੀਫ ਮਿਨਿਸਟਰ ਸੀਗਾ ਕਰਨਾਟਕ ਦੇ ਵਿੱਚ, ਉਦੋਂ ਵੀ ਇੱਕ ਡਾਇਰੀ ਬੜੀ ਚਰਚਿਤ ਹੋਈ ਸੀਗੀ। ਤਾਂ ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਭਾਜਪਾ ਵੱਲੋਂ ਕਿ ਇਹ ਡਾਇਰੀ ਹੈ ਜੀ, ਇਹਦੇ ਡਾਇਰੀ ਦੇ ਵਿੱਚ ਲਿਖਿਆ ਹੋਇਆ ਕਿ ਇਹਨਾਂ ਨੇ ਕਾਂਗਰਸ ਹਾਈ ਕਮਾਨ ਨੂੰ 1000 ਕਰੋੜ ਰੁਪਈਆ ਦਿੱਤਾ, ਕੋਈ ਸਟੀਲ ਪੁਲ ਦਾ ਪ੍ਰੋਜੈਕਟ ਸੀਗਾ ਉਹਦੇ ਮੁਤਲਕ। ਸੋ ਉਦੋਂ ਵੀ ਡਾਇਰੀ ਬੜੀ ਚਰਚਿਤ ਹੋਈ ਸੀ, ਪਰ ਆਹ ਡਾਇਰੀ ਜਿਹੜੀ ਆ ਇਲੈਕਸ਼ਨ ਤੋਂ ਪਹਿਲਾਂ ਕੁਝ ਜ਼ਿਆਦਾ ਹੀ ਚਰਚਿਤ ਹੋ ਰਹੀ ਆ। ਤਾਂ ਦੇਖਦੇ ਹੁਣ ਅੱਗੇ ਕੀ ਬਣਦਾ। ਇਲੈਕਸ਼ਨ ਤੋਂ ਪਹਿਲਾਂ ਵੈਸੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਝਟਕਾ ਹੈ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਚੌਕੀਦਾਰ ਤੇ ਆਪ ਦੇ ਰਾਜ ਦੇ ਵਿੱਚ ਚੌਕੀਦਾਰ ਕੱਟ ਰਹੇ ਨੇ ਫਾਕੇ। ਬਿਲਕੁਲ। ਵੈਸੇ ਚੌਕੀਦਾਰਾਂ ਦੀ ਟੀਮ ਦੇ ਵਿੱਚ ਕੱਲ ਇੱਕ ਕ੍ਰਿਕਟਰ ਵੀ ਆ ਗਿਆ ਸੀਗਾ ਨਾ, ਗੌਤਮ ਗੰਭੀਰ। ਇਹ ਜਿਹੜੇ ਚੌਕੀਦਾਰ ਬਣੇ ਪਏ ਆ, ਆਪਾਂ ਇਹਨਾਂ ਤੇ ਬਹੁਤ ਵਾਰੀ ਗੱਲਬਾਤ ਕੀਤੀ ਆ, ਪਰ ਅਸਲ ਦੇ ਵਿੱਚ ਇਹਨਾਂ ਦੇ ਕੰਮਕਾਰ ਕਿਸ ਤਰ੍ਹਾਂ ਦੇ ਆ ਇਹ ਆਪ ਹੀ ਅੰਦਾਜ਼ੇ ਲਵਾ ਦਿੰਦੇ ਆ ਜਿਹੜੇ ਇਹਨਾਂ ਦੇ ਅੰਕੜੇ ਹੁੰਦੇ ਜਾਂ ਇਹਨਾਂ ਦੀਆਂ ਜਿਹੜੀਆਂ ਕਾਰਕਰਦਗੀਆਂ ਹੁੰਦੀਆਂ। ਤਾਂ ਦੇਖੋ ਹੁਣ ਸਾਰੇ ਜਿੰਨੇ ਭਾਜਪਾ ਦੇ ਲੀਡਰ ਆ ਉਹ ਆਪਣੇ ਨਾਮ ਦੇ ਮੂਹਰੇ ਟਵਿੱਟਰ ਹੈਂਡਲ ਤੇ ਚੌਕੀਦਾਰ ਲਿਖਦੇ ਆ। ਇਹਨਾਂ ਦੇ ਵਿੱਚੋਂ ਹੀ ਇੱਕ ਹੈਗਾ ਝਾਰਖੰਡ ਦਾ ਚੀਫ ਮਿਨਿਸਟਰ ਰਘੁਵਰ ਦਾਸ, ਉਹਨੇ ਵੀ ਲਿਖਿਆ ਹੋਇਆ ਚੌਕੀਦਾਰ ਰਘੁਵਰ ਦਾਸ। ਪਰ ਉਸ ਚੌਕੀਦਾਰ ਰਘੁਵਰ ਦਾਸ ਦੇ ਰਾਜ ਦੇ ਵਿੱਚ ਚੌਕੀਦਾਰਾਂ ਦਾ ਆਲਮ ਕੀ ਆ, ਹਾਲ ਕੀ ਆ, ਦੁਰਦਸ਼ਾ ਕੀ ਆ, ਇਹਦਾ ਇੱਕ ਤਥਾਤਮਕ ਪਹਿਲੂ ਇਹ ਆ ਕਿ ਝਾਰਖੰਡ ਸਰਕਾਰ ਦੇ 10,000 ਦੇ ਜਿਹੜੇ ਅਸਲੀ ਚੌਕੀਦਾਰ ਉਹਨਾਂ ਦੇ 10,000 ਦੇ ਕਰੀਬ ਚੌਕੀਦਾਰਾਂ ਦੇ ਜਿਹੜਾ ਮਿਹਨਤਾਨਾ ਵੇਤਨ ਹੈ ਜਿਹੜਾ ਉਹ ਪਿਛਲੇ ਕਈ ਮਹੀਨਿਆਂ ਤੋਂ ਰੁਕਿਆ ਪਿਆ। ਤੇ ਇਹ ਜਿਹੜੇ ਚੌਕੀਦਾਰ ਆ ਇਹਨਾਂ ਦੀ ਜੇ ਆਪਾਂ ਦੇਖੀਏ ਘਾਲਣਾ ਇਹ ਆ ਕਿ ਇੱਕ ਥਾਣਾ ਜਿੱਦਾਂ ਹੁੰਦਾ, ਉਹਦੀ ਜਹਿਲ ਹੁੰਦੀ ਆ, ਉਹਦਾ ਏਰੀਆ ਹੁੰਦਾ, ਤਾਂ ਉਹਦੇ 10-10 ਪਿੰਡਾਂ ਤੇ ਇੱਕ ਚੌਕੀਦਾਰ ਨਿਗਰਾਨੀ ਕਰਦਾ, ਯਾਨੀ 10 ਪਿੰਡਾਂ ਦਾ ਇੱਕ ਨਿਗਰਾਨ ਹੁੰਦਾ। ਤਾਂ 20,000 ਰੁਪਏ ਉਹਨਾਂ ਨੂੰ ਵੇਤਨ ਮਿਲਦਾ, ਯਾਨੀ ਮਿਹਨਤਾਨਾ ਮਿਲਦਾ। ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਪੈਂਡਿੰਗ ਪਿਆ, ਦੇ ਨਹੀਂ ਰਹੇ। ਤਾਂ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਫਾਕੇ ਕੱਟਣ ਦੇ, ਭੁੱਖਮਰੀ 'ਚ ਆਪਣਾ ਜੀਵਨ ਗੁਜ਼ਾਰਦੇ ਪਏ ਆ। ਜ਼ਰੂਰਤ ਤਾਂ ਇਸ ਗੱਲ ਦੀ ਆ ਕਿ ਤੁਸੀਂ ਚੌਕੀਦਾਰ ਲਿਖਣ ਦੀ ਥਾਂ ਤੇ ਚੌਕੀਦਾਰਾ ਕਰਕੇ ਦਿਖਾਓ, ਕਿਉਂਕਿ ਅਸਲ ਚੌਕੀਦਾਰ ਤੇ ਹੈ ਤੁਸੀਂ ਘਰ ਦਾ, ਤੁਸੀਂ ਮਾਲ ਦਾ ਧਿਆਨ ਰੱਖਣਾ, ਜਾਨ ਮਾਲ ਦੀ ਹਿਫਾਜ਼ਤ ਕਰਨੀ ਚੌਕੀਦਾਰ ਤੇ ਹੈ, ਪਰ ਚੌਕੀਦਾਰ ਕਰਕੇ ਦਿਖਾਓ, ਨਾ ਕਿ ਲਿਖੋ ਕਿ ਅਸੀਂ ਚੌਕੀਦਾਰ ਆ। ਦੱਸਣ ਦੀ ਜ਼ਰੂਰਤ ਨਹੀਂ, ਤੁਹਾਡਾ ਕੰਮ ਬੋਲਣਾ ਚਾਹੀਦਾ। ਜਿਹੜਾ ਹੁਣ ਚੌਕੀਦਾਰ ਹੁੰਦਾ ਰਾਜਕਰਨਵੀਰ ਸਿੰਘ ਜੀ, ਰਾਤ ਨੂੰ ਜਦੋਂ ਡਿਊਟੀ ਦਿੰਦਾ ਉਹ ਇਹ ਨਹੀਂ ਕਹਿੰਦਾ ਕਿ ਮੈਂ ਚੌਕੀਦਾਰ ਆ, ਉਹ ਕਹਿੰਦਾ ਜਾਗਦੇ ਰਹੋ, ਹੁੱਕਾ ਦਿੰਦਾ। ਫਿਰ ਉਹਦੀ ਡਿਊਟੀ ਉਹਦੀ ਸ਼ਿੱਦਤ ਦੇ ਨਾਲ, ਲਗਨ ਦੇ ਨਾਲ ਕੀਤੀ ਉਹਦੀ ਨੌਕਰੀ ਜਿਹੜੀ ਉਹ ਆਪ ਹੀ ਦੱਸਦੀ ਹੈ ਕਿ ਚੌਕੀਦਾਰ ਜਿਹੜਾ ਉਹ ਕਿੰਨੀ ਵੱਡੀ ਘਾਲਣਾ ਖਾਲਦਾ। ਤਾਂ ਇਹਨਾਂ ਦੀ ਕਾਰਕਰਦਗੀ ਇਹੋ ਜਿਹੀ ਉਹ ਆ ਜਿੱਦਾਂ ਇਹਨਾਂ ਦਾ ਇੱਕ ਰੇਲ ਮੰਤਰੀ ਪਿਊਸ਼ ਗੋਇਲ, ਉਹ ਵੀ ਲਿਖੀ ਬੈਠਾ ਚੌਕੀਦਾਰ ਪਿਊਸ਼ ਗੋਇਲ। ਤੇ ਹੁਣ ਉਹਦੇ ਚੌਕੀਦਾਰ ਦੇ ਮੰਤਰਾਲੇ ਦਾ ਹਾਲ ਇਹ ਹੈ ਰਾਜਕਰਨਵੀਰ ਸਿੰਘ ਜੀ ਕਿ ਪਿਛਲੇ ਕੁਝ ਸਾਲ ਦੇ ਦੌਰਾਨ 55,000 ਰੇਲ ਚੋਰੀ ਦੇ ਮਾਮਲੇ ਦਰਜ ਹੋਏ ਆ। ਰੇਲ ਚੋਰੀ ਦੇ ਭਾਵ ਕਿ ਰੇਲ ਦੇ ਵਿੱਚ ਚੋਰੀ ਜਾਂ ਰੇਲਵੇ ਪ੍ਰਾਪਰਟੀ ਦੇ ਵਿੱਚ ਚੋਰੀ, 55,000 ਮਾਮਲੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਚੌਕੀਦਾਰ ਕਿਸ ਤਰ੍ਹਾਂ ਦਾ ਕਰ ਰਹੇ। ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਰਾਹੁਲ ਗਾਂਧੀ ਦੇ ਮਿੱਤਰ ਦੇ ਭਾਜਪਾ ਵਿੱਚ ਜਾਣ ਦੇ ਚਰਚੇ ਨੇ। ਦੇਖੋ ਇਹ ਮਿੱਤਰ ਹੈ ਜਿਹੜਾ ਇਹਨਾਂ ਦਾ, ਤੇ ਇਹਨਾਂ ਦਾ ਬਾਪ ਦਾ ਮਿੱਤਰ ਹੈ ਜਿਹੜਾ ਉਹ ਰਾਜੀਵ ਗਾਂਧੀ ਹੁੰਦਾ ਸੀਗਾ, ਮਤਲਬ ਕਿ ਪਿਓ ਦਾਦੇ ਦੀ ਯਾਰੀ ਆ। ਇਹ ਮੁੰਡਾ ਤੁਹਾਨੂੰ ਪਤਾ ਰਾਹੁਲ ਗਾਂਧੀ ਵੈਸੇ 48 ਸਾਲ ਦੀ ਉਮਰ ਹੋ ਗਈ ਹੈ, ਪਰ ਫਿਰ ਵੀ ਨੌਜਵਾਨ ਨੇਤਾ ਗਿਣਿਆ ਜਾਂਦਾ। ਤੇ ਮੁੰਡੇ ਖੁੱਡੇ ਹੀ ਇਹਦੇ ਯਾਰ ਦੋਸਤ ਹੋਣਗੇ ਜੇ ਆਪਾਂ ਲੈ ਕੇ ਚੱਲੀਏ। ਇਹ ਜਤਿਨ ਪ੍ਰਸਾਦ ਬਹੁਤ ਨੌਜਵਾਨ ਕੇਂਦਰੀ ਮੰਤਰੀ ਸੀ ਜਦੋਂ ਮਨਮੋਹਨ ਸਿੰਘ ਸਰਕਾਰ 'ਚ ਆਇਆ ਸੀਗਾ। ਤਾਂ ਉਸ ਸਮੇਂ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਇਹ ਪਤਾ ਹੋਊਗਾ ਕਿ ਜਤਿਨ ਪ੍ਰਸਾਦ ਅਸਲ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਦੂਨ ਸਕੂਲ 'ਚ ਪੜ੍ਹਿਆ ਸੀਗਾ, ਤੇ ਇਹਨੇ ਹੀ ਇਹਨੂੰ ਇਲੈਕਸ਼ਨ 'ਚ ਖੜਾ ਕਰਵਾਇਆ ਯੂਪੀ ਤੋਂ। ਫਿਰ ਉਸ ਤੋਂ ਬਾਅਦ ਜਿੱਤ ਗਿਆ, ਆਪ ਮੰਤਰੀ ਨਹੀਂ ਸੀ ਬਣਿਆ ਰਾਹੁਲ ਗਾਂਧੀ ਉਸ ਕੈਬਨਿਟ ਦੇ ਵਿੱਚ, ਇਹਨੂੰ ਮੰਤਰੀ ਬਣਾ ਦਿੱਤਾ ਸੀਗਾ, ਸ਼ਾਇਦ ਇਸਪਾਤ ਰਾਜ ਮੰਤਰੀ ਸੀਗਾ। ਉਸ ਤੋਂ ਬਾਅਦ 9 'ਚ ਫਿਰ ਇਲੈਕਸ਼ਨ ਜਿੱਤਿਆ, ਫਿਰ ਮੰਤਰੀ ਬਣ ਗਿਆ ਕਿਉਂਕਿ ਸਰਕਾਰ ਇਹਨਾਂ ਦੀ ਰਿਪੀਟ ਹੋ ਗਈ ਸੀ। 2014 'ਚ ਆ ਕੇ ਗਣਿਤ ਜਿਹੜਾ ਸੀਗਾ ਉਹ ਵਿਗੜ ਗਿਆ।
ਇਹ ਹਾਰ ਗਿਆ। ਫਿਰ ਉਸ ਤੋਂ ਬਾਅਦ ਕੀ ਕੀਤਾ ਕਿ ਕਾਂਗਰਸੀਆਂ ਨੇ ਇਹਨੂੰ 2017 ਚ ਵਿਧਾਇਕੀ ਦਾ ਇਲੈਕਸ਼ਨ ਲੜਵਾਤਾ, ਮਤਲਬ ਕਿ ਸੰਸਦ ਮੈਂਬਰ ਤੋਂ ਵਿਧਾਇਕੀ ਦਾ ਇਲੈਕਸ਼ਨ ਡਿਮੋਸ਼ਨ ਕਰ ਦਿੱਤੀ, ਉਹ ਵੀ ਹਾਰ ਗਿਆ। ਫਿਰ ਇਹਦੇ ਭਰਾ ਨੇ ਝਟਕਾ ਦੇ ਦਿੱਤਾ ਇਹਨੂੰ, ਉਹ ਭਾਜਪਾ ਚ ਜਾ ਰਲਿਆ। ਹੁਣ ਦੱਸਦੇ ਆ ਕਿ ਦੇਖੋ ਇਹ ਪਿੱਛੇ ਜੇ ਇੱਕ ਖਬਰ ਆਈ ਸੀਗੀ, ਜਿੱਦਾਂ ਧੌਰ ਰਾਹ ਇੱਕ ਏਰੀਆ ਚੋਣ ਖੇਤਰ ਹੈ ਯੂਪੀ ਦੇ ਵਿੱਚ, ਉੱਥੇ ਦੀਆਂ ਸਰਗਰਮੀਆਂ ਅਚਾਨਕ ਵਧੀਆਂ, ਪਰ ਉੱਥੋਂ ਦੀ ਜਿਹੜੀ ਸਿਟਿੰਗ ਮੈਂਬਰ ਪਾਰਲੀਮੈਂਟ ਹੈ ਬੀਬੀ ਰੇਖਾ, ਉਹਦਾ ਉੱਥੇ ਕੰਮਕਾਰ ਕਰਨ ਦਾ ਤਰੀਕਾ ਜਿਹੜਾ ਉਹ ਬਹੁਤਾ ਠੀਕ ਨਹੀਂ ਰਿਹਾ। ਇੱਥੋਂ ਤੱਕ ਕਿ ਜੁੱਤੀ ਹੋ ਗਈ ਜੋ ਬੀਬੀ ਇੱਕ ਵਿਧਾਇਕ ਦੇ ਨਾਲ, ਉਹ ਵੀਡੀਓ ਸਾਰੀ ਦੁਨੀਆ ਨੇ ਵੇਖੀ। ਐਤਕੀ ਜਾਨੀ ਇਹਦੇ ਪੈਰ ਉੱਥੇ ਜੰਮਣ ਦੇ ਆਸਾਰ ਸੀਗੇ ਧੌਰਾ ਇਲਾਕੇ ਦੇ ਵਿੱਚ, ਪਰ ਦੱਸਦੇ ਆ ਕਿ ਇਹਨੂੰ ਹੁਣ ਰਾਜਨਾਥ ਸਿੰਘ ਦੇ ਮੂਹਰੇ ਖੜਨ ਦਾ ਹੁਕਮ ਸੁਣਾ ਦਿੱਤਾ ਗਿਆ ਕਿ ਤੂੰ ਏਦਾਂ ਕਰ, ਲਖਨਊ ਤੋਂ ਰਾਜਨਾਥ ਸਿੰਘ ਦੇ ਮੁਕਾਬਲੇ ਤੇ ਆ ਜਾ। ਹੁਣ ਇਹ ਸਮਝ ਰਿਹਾ ਕਿ ਮੇਰੀ ਫੇਰ ਸ਼ਹਾਦਤ ਕਰਵਾਉਣ ਨੂੰ ਫਿਰਦੇ ਆ, ਕਿਉਂਕਿ 2017 ਦੇ ਵਿੱਚ ਵੀ ਮੇਰੀ ਮੰਜੀ ਠੁਕਵਾਤੀ ਸੀ ਇਹਨਾਂ। ਤਾਂ ਖਬਰ ਚੱਲ ਪਈ ਕੱਲ, ਜਿਵੇਂ ਗੌਤਮ ਗੰਭੀਰ ਆਇਆ, ਗੌਤੀ ਆਇਆ, ਨਾਲ ਦੀ ਨਾਲ ਇੱਕ ਖਬਰ ਇਹ ਵੀ ਬ੍ਰੇਕ ਹੋਣ ਲੱਗ ਪਈ ਕਿ ਦੇਖੋ ਜੀ ਜਤਿਨ ਪ੍ਰਸਾਦ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਸਕਦਾ। ਤੇ ਜਦੋਂ ਪੱਤਰਕਾਰਾਂ ਨੂੰ ਪੁੱਛਿਆ ਕਿ ਹਾਂਜੀ ਚਰਚਾ ਚੱਲਦਾ ਪਿਆ ਕਿ ਸ਼ਾਮ ਤੱਕ ਤੁਸੀਂ ਚਲੇ ਜਾਣਾ ਭਾਰਤੀ ਜਨਤਾ ਪਾਰਟੀ ਚ, ਕਹਿੰਦਾ ਕਿ ਸ਼ਾਮ ਤੇ ਹੋ ਗਈ ਹੈ, ਮੈਂ ਜੇ ਤੁਹਾਡੇ ਸਾਹਮਣੇ ਖਲੋਤਾ। ਪਰ ਮਾਮਲਾ 50-50 ਲੱਗਿਆ। ਉਹਨੇ ਇਹ ਨਹੀਂ ਕਿਹਾ ਕਿ ਮੈਂ ਨਹੀਂ ਜਾਊਂਗਾ, ਉਹਨੇ ਕਿਹਾ ਕਿ ਸ਼ਾਮ ਹੋ ਗਈ ਮੈਂ ਤੁਹਾਡੇ ਸਾਹਮਣੇ ਖਲੋਤਾ ਵਾਂ। ਤਾਂ ਚਰਚਾ ਇਹੋ ਹੀ ਆ ਕਿ ਜਤਿਨ ਪ੍ਰਸਾਦ ਹੈ ਜਿਹੜਾ ਉਹ ਜਾ ਸਕਦਾ ਭਾਰਤੀ ਜਨਤਾ ਪਾਰਟੀ। ਹੁਣ ਇਹ ਕਿਵੇਂ ਰੋਕਦੇ, ਕਿਉਂਕਿ ਜੇ ਉਹ ਜਾਂਦਾ, ਉਹ 2 ਵਾਰੀ ਇਹਨਾਂ ਦੀ ਸਰਕਾਰ ਦੇ ਵਿੱਚ ਯੂਪੀਏ ਸਰਕਾਰ ਦੇ ਵਿੱਚ ਮੰਤਰੀ ਰਿਹਾ, ਰਾਹੁਲ ਗਾਂਧੀ ਦਾ ਖਾਸ ਮਿੱਤਰ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇੱਕ ਝਟਕਾ ਹੋਏਗਾ ਗਾਂਧੀ ਪਰਿਵਾਰ ਵਾਸਤੇ। ਜੀ ਜੀ ਬਿਲਕੁਲ। ਅਗਲੀ ਖਬਰ ਤੇ ਨਜ਼ਰ ਮਾਰਦੇ ਹਾਂ। ਕਾਂਗਰਸ ਦੇ ਇੱਕ ਹੋਰ ਆਗੂ ਨੇ ਮੰਗੇ 에ਅਰ ਸਟ੍ਰਾਈਕ ਦੇ ਸਬੂਤ। ਇਹ ਇਹਨਾਂ ਦਾ ਨੇਤਾ ਹੈਗਾ, ਵੈਸੇ ਇਹ ਨੇਤਾ ਘੱਟ ਤੇ ਜ਼ਿਆਦਾ ਇੰਜੀਨੀਅਰ ਆ, ਵੈਸੇ ਤੁਹਾਡੇ ਵਾਲੇ ਪ੍ਰੋਫੈਸ਼ਨ ਦੇ ਵਿੱਚ ਇਹਦਾ ਪੂਰਾ ਨਾਮ ਆ IT ਦੇ ਵਿੱਚ। ਸੋ ਇਹਨੇ ਜੋ ਮੰਗੇ ਆ ਸਬੂਤ, ਸੇਮ ਪਿਤਰੋਦਾ ਇਹਦਾ ਨਾਮ ਆ। ਸੇਮ ਪਿਤਰੋਦਾ ਅਸਲ ਦੇ ਵਿੱਚ ਇਹਨਾਂ ਦੀ ਓਵਰਸੀਜ਼ ਕਾਂਗਰਸ ਦਾ ਕਾਫੀ ਵੱਡਾ ਨੇਤਾ ਮੁਖੀ ਆ। ਇਹਨੇ ਜਿਹੜੇ ਸਬੂਤ ਮੰਗੇ, ਕਹਿੰਦਾ ਕਿ ਜਿੱਥੇ ਤੁਸੀਂ 에ਅਰ ਸਟ੍ਰਾਈਕ ਕੀਤਾ ਸੀ 300 ਬੰਦੇ ਮਾਰੇ ਜਾਣ ਦਾ ਸਬੂਤ ਦਿਓ। ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਆ ਗਿਆ, ਕਹਿੰਦਾ ਕਿ ਇਹ ਨਵਾਂ ਭਾਰਤ ਆ, ਅੱਤਵਾਦੀਆਂ ਨੂੰ ਉਸੇ ਭਾਸ਼ਾ 'ਚ ਜਵਾਬ ਦਿਆਂਗੇ। ਮਤਲਬ ਕਿ ਇਹਨਾਂ ਦੇ ਬਿਆਨ ਨੂੰ ਉਹਨਾਂ ਨੇ ਬਹੁਤ ਤੇਜ਼ੀ ਨਾਲ ਪ੍ਰਤੀਕਰਮ ਦੇ ਤੌਰ ਤੇ ਲਿਆ, ਪ੍ਰਤੀਕਰਮ ਦਿੱਤਾ। ਫਿਰ ਉਸ ਤੋਂ ਬਾਅਦ ਬਹਿਸ ਜਿਹੜੀ ਆ ਇਹ ਛਿੜ ਗਈ ਕਿ ਸੈਮ ਪਿਤਰੋਦਾ ਉਹ 에ਅਰ ਸਟ੍ਰਾਈਕ ਦੇ ਸਬੂਤ ਮੰਗ ਕੇ ਕਿਤੇ ਕਾਂਗਰਸ ਦੀ ਹਾਲਤ ਤੇ ਪਤਲੀ ਨਹੀਂ ਕਰ ਰਹੇ। ਹੁਣ ਇਹ ਤੇ ਮਸਲਾ ਹੈਗਾ ਹੀ ਹੈ। ਵੈਸੇ ਜਿੱਦਾਂ ਇਹਨਾਂ ਨੇ ਕਿਹਾ ਸੇਮ ਪਿਤਰੋਦਾ ਨੇ, ਉਹ ਵੈਸੇ ਰਾਮ ਗੋਪਾਲ ਯਾਦਵ ਵੀ ਕਹਿ ਚੁੱਕਾ ਸੀ ਇੱਕ ਦਿਨ ਪਹਿਲਾਂ, ਜਿਹੜਾ ਸਮਾਜਵਾਦੀ ਪਾਰਟੀ ਦਾ ਅਖਿਲੇਸ਼ ਦਾ ਚਾਚਾ, ਤੇ ਉਹ ਕਹਿ ਚੁੱਕਾ, ਉਹਨੇ ਵੀ ਇਹੋ ਹੀ ਗੱਲ ਕਹੀ ਕਿ ਪੁਲਵਾਮਾ ਦਾ ਹਮਲਾ ਇੱਕ ਸਾਜ਼ਿਸ਼ ਸੀ। ਤਾਂ ਸੇਮ ਪਿਤਰੋਦਾ ਉਹ ਵੀ ਸੇਮ ਬੋਲੀ ਬੋਲਦਾ। ਸੈਮ ਪਿਤਰੋਦਾ ਨੇ ਜਿਹੜੀ ਇਹ ਗੱਲ ਕਹੀ, ਉਹਦੇ ਵਿੱਚ ਇੱਕ ਚੀਜ਼ ਹੋਰ ਜੋੜ ਦਿੱਤੀ ਕਿ ਦੇਖੋ ਜੀ, ਕਿਸੇ 8 ਵਿਅਕਤੀਆਂ ਦੀ ਕਰਤੂਤ ਲਈ ਪੂਰੇ ਮੁਲਕ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਹੁਣ ਇਹੀ ਚੀਜ਼ ਜਿਹੜੀ ਆ ਉਹ ਉਲਟ ਜਾ ਰਹੀ ਹੈ, ਕਿਉਂਕਿ ਦੇਖੋ ਗੱਲਾਂ ਤੇ ਕੁਛ ਮੇਰੇ ਖਿਆਲ ਦੇ ਨਾਲ ਗਲਤ ਨਹੀਂ ਹੈ, ਪਰ ਇੱਕ ਭਾਵਨਾ ਬਣੀ ਹੁੰਦੀ ਹੈ, ਪਰਸੈਪਸ਼ਨ ਬਣੀ ਹੁੰਦੀ ਹੈ ਜਨਤਾ ਦੇ ਵਿੱਚ। ਜਦੋਂ ਤੁਸੀਂ ਸਿਆਸਤ 'ਚ ਹੁੰਦੇ ਹੋ, ਜਦੋਂ ਤੁਸੀਂ ਪਰਸੈਪਸ਼ਨਸ ਦੀ ਖੇਡ ਨੂੰ ਸਮਝ ਨਹੀਂ ਪਾਉਂਦੇ, ਤਾਂ ਫਿਰ ਤੁਹਾਡਾ ਕਿਤੇ ਨਾ ਕਿਤੇ ਇਹ ਮਾਰਿਆ ਹੋਇਆ ਠੁੱਡਾ ਸੈਲਫ ਗੋਲ ਬਣ ਜਾਂਦਾ। ਤਾਂ ਕਾਂਗਰਸ ਲਈ ਅੱਗੇ ਵੀ ਇਸ ਤਰ੍ਹਾਂ ਦੇ ਝਟਕੇ ਜਿਹੜੇ ਉਹ ਲੱਗੇ ਆ। ਸੋ ਜਿਹੜੇ ਗਣਿਤ ਮਣਿਤ ਕਰਦੇ ਆ ਸਿਆਸਤ ਦਾ, ਖਾਸ ਤੌਰ ਤੇ ਕੌਮੀ ਸਿਆਸਤ ਦਾ, ਉਹ ਇਹਨੂੰ ਗਲਤ ਕਦਮ ਦੇ ਵਜੋਂ ਲੈ ਰਹੇ ਆ ਕਿ ਸੈਮ ਪਿਤਰੋਦਾ ਦਾ ਜਿਹੜਾ ਇਹ ਬਿਆਨ ਆਇਆ, ਇਹ ਕਾਂਗਰਸ ਲਈ ਪੁੱਠਾ ਫਾਹਾ ਸਾਬਤ ਹੋ ਸਕਦਾ। ਖੈਰ ਸੈਮ ਪਿਤਰੋਦਾ ਦਾ ਵੀ ਇੱਕ ਪਿਛੋਕੜ ਆ। ਅਸਲ ਦੇ ਵਿੱਚ ਉੜੀਸਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਜਨਮੇ ਸੀਗੇ। ਬਾਅਦ ਦੇ ਵਿੱਚ ਟੈਲੀਕਾਮ ਸੈਕਟਰ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪੜ੍ਹਾਈ ਕੀਤੀ, ਚੋਟੀ ਦੇ ਇੰਜੀਨੀਅਰ ਬਣੇ। ਫਿਰ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ ਪਹਿਲੀ ਦਫਾ, ਕਿਉਂਕਿ ਉਹਦੇ ਮਿੱਤਰ ਸੀਗੇ, ਉਹਨਾਂ ਨੇ ਸਪੈਸ਼ਲੀ ਸੱਦਿਆ ਅਮਰੀਕਾ ਤੋਂ। ਫਿਰ ਬਾਅਦ 'ਚ ਜਦੋਂ ਉਹਦੀ ਹੱਤਿਆ ਹੋ ਗਈ ਪ੍ਰਧਾਨ ਮੰਤਰੀ ਦੀ, ਇਹ ਫਿਰ ਵਾਪਸ ਚਲੇ ਗਏ ਅਮਰੀਕਾ ਦੇ ਵਿੱਚ। ਅਮਰੀਕਾ 'ਚੋਂ ਫੇਰ ਆਏ, ਫਿਰ UPA ਸਰਕਾਰ ਦੇ ਵਿੱਚ ਅਹਿਮ ਅਹੁਦਿਆਂ ਤੇ ਰਹੇ ਆ। ਜਿੱਦਾਂ ਆਪਾਂ ਦੇਖੀਏ ਇੰਡੀਆ ਦੇ ਵਿੱਚ 90 ਦੇ ਦਹਾਕੇ 'ਚ ਟੈਲੀਕਾਮ ਕ੍ਰਾਂਤੀ ਆਈ ਆ, ਤਾਂ ਉਹ ਸੈਮ ਪਿਤਰੋਦਾ ਕਰਕੇ ਹੀ ਆਈ ਸੀ। ਸੋ ਸੈਮ ਪਿਤਰੋਦਾ ਕੋਈ ਸਧਾਰਨ ਨੇਤਾ ਨਹੀਂ ਹੈ, ਬਹੁਤ ਅਹਿਮ ਅਹੁਦਿਆਂ ਤੇ ਰਿਹਾ। ਤੇ ਮੈਂ ਤੇ ਪਿੱਛੇ ਜੇ ਚਰਚਾ ਇਹ ਵੀ ਸੁਣੀ ਸੀਗੀ
ਕਿ ਜੇ ਮੰਨ ਲਓ UPA ਸਰਕਾਰ ਇਸ ਵਾਰੀ ਹੋਂਦ ਤੇ ਆਉਂਦੀ ਆ ਤਾਂ ਸੈਮ ਪਿਤਰੋਦਾ ਵੀ ਇੱਕ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਹੋ ਸਕਦਾ, ਕਿਉਂਕਿ ਇਹ ਵੀ ਘੱਟ ਗਿਣਤੀਆਂ ਚ ਆਉਂਦਾ। ਸੋ ਇਹ ਚੀਜ਼ ਜਿਹੜੀ ਆ ਉਹ ਹੁਣ ਦੇਖੋ ਕਿੰਨਾ ਕੁ ਇਹਨਾਂ ਨੂੰ ਡੈਮੇਜ ਕਰਦੀ ਆ। ਇੱਕ ਪਾਸੇ ਡਾਇਰੀ ਆ ਯੈਦੀਯੂਰੱਪਾ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਲਈ ਮੁਸ਼ਕਲ ਖੜੀ ਕਰ ਸਕਦੀ ਆ, ਇੱਕ ਪਾਸੇ ਸੈਮ ਪਿਤਰੋਦਾ ਦਾ ਇਹ ਬਿਆਨ ਹੈ ਜਿਹੜਾ ਜਿਹਦੇ ਤੇ ਹੁਣ ਭਾਰਤੀ ਜਨਤਾ ਪਾਰਟੀ ਜਾਂ ਜਿਹੜੇ ਰਾਸ਼ਟਰਵਾਦੀ ਆ ਉਹ ਰੱਜ ਕੇ ਹਮਲਾ ਕਰਨਗੇ। ਤਾਂ ਦੋਨਾਂ ਚੋਂ ਜ਼ਿਆਦਾ ਡੈਮੇਜ ਕਿਹਨੂੰ ਹੁੰਦਾ ਇਹ ਵੇਖਣਾ ਦਿਲਚਸਪ ਹੋਏਗਾ। ਜੀ ਜੀ ਜੀ। ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰਦੇ ਆ, ਕਹਿੰਦੇ ਕਾਂਗਰਸ ਦੇ ਵੰਸ਼ਵਾਦ ਤੋਂ ਕਾਂਗਰਸੀ ਹੀ ਜਿਹੜੇ ਹੁਣ ਔਖੇ ਹੋਏ ਆ, ਇਹਦੇ ਕਾਦੇ ਰੋਈ ਜਾਂਦੇ ਵਿਚਾਰੇ। ਬਿਲਕੁਲ, ਵੰਸ਼ਵਾਦ ਤੋਂ ਇਹਨਾਂ ਦੇ ਸਿਆਸੀ ਸ਼ਰੀਕੇ ਵਾਲੇ ਨਹੀਂ ਦੁਖੀ, ਬਲਕਿ ਇਹਨਾਂ ਦੇ ਆਪਣੇ ਵੀ ਹੌਲੀ ਹੌਲੀ ਦੁਖੀ ਹੋਣੇ ਸ਼ੁਰੂ ਹੋ ਗਏ ਆ। ਔਰ ਹੋਣਗੇ ਵੀ ਕਿਉਂ ਨਾ, ਕਿਉਂਕਿ ਹੁਣ ਤੁਸੀਂ ਦੇਖਿਆ ਹੋਣਾ ਸ਼ੇਰ ਸਿੰਘ ਘੁਬਾਇਆ, ਉਹਨੇ ਘੰਟਾ ਨਹੀਂ ਲਾਇਆ ਅਜੇ ਕਾਂਗਰਸ ਜੁਆਇਨ ਕੀਤੀ ਨੂੰ ਤੇ ਨਾਲ ਦੀ ਨਾਲ ਕਿਹਾ ਕਿ ਮੈਂ ਤੇ ਚੋਣ ਲੜੂੰਗਾ, ਮੈਂ ਤੇ ਚੋਣ ਕੰਪੇਨ ਸ਼ੁਰੂ ਵੀ ਕਰ ਦਿੱਤੀ ਹੈ, ਜਿਹਨੇ ਇਤਰਾਜ਼ ਕਰਨਾ ਤੋਂ ਕਰੀ ਜਾਵੇ। ਤੇ ਜਿਹੜੇ ਉੱਥੇ 30 ਸਾਲਾਂ ਤੋਂ 40 ਸਾਲਾਂ ਤੋਂ ਕੰਮ ਕਰਨ ਡਏ ਆ ਕਾਂਗਰਸ ਦੇ ਵਿੱਚੋਂ, ਕਹਿੰਦੇ ਕਿ ਸਾਡੀ ਮੁਕਤ ਫਿਰ ਕੀ ਆ। ਇੱਕ ਤੇ ਇਹ ਬੰਦੇ ਸਾਡੇ ਤੇ ਪਰਚੇ ਕਰਵਾਉਂਦੇ ਰਹੇ ਆ, ਸਾਨੂੰ ਜੁੱਤੀ ਥੱਲੇ ਰੱਖਦੇ ਰਹੇ ਆ, ਉਲਟਾ ਸਾਡੀ ਪਾਰਟੀ ਚ ਆ ਕੇ ਤੇ ਘੰਟੇ ਕੁਛ ਬਤਾ ਕੇ ਸਾਡੀ ਪਾਰਟੀ ਚ ਕਹਿੰਦੇ ਕਿ ਤੁਸੀਂ ਪਾਸੇ ਹੋ ਜਾ, ਲਾਂਭੇ ਹੋ ਜਾਓ, ਅਸੀਂ ਹੁਣ ਆਪਣੇ ਘਰ ਸਾਂਭ ਲਾਵਾਂਗੇ। ਖੈਰ ਇਸ ਵੇਲੇ ਜੋ ਮਾਹੌਲ ਬਣਿਆ ਪਿਆ ਪੰਜਾਬ ਦੀ ਰਾਜਨੀਤੀ ਚ ਉਹ ਦਿਲਚਸਪ ਆ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਟਿਕਟਾਂ ਦਾ ਐਲਾਨ ਜਿਹੜਾ ਉਹ ਬੜਾ ਸੰਭਲ ਕੇ ਕੀਤਾ ਜਾ ਰਿਹਾ। ਜਿੱਦਾਂ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਤਾਂ ਕਹਿਤਾ ਕਿ ਹਫ਼ਤੇ ਦੇ ਵਿੱਚ ਅਸੀਂ ਸੂਚੀ ਜਿਹੜੀ ਜਾਰੀ ਕਰਾਂਗੇ, ਪਰ ਕਾਂਗਰਸ ਦਾ ਹਾਲੇ ਦੂਰ ਦੂਰ ਤੱਕ ਕੋਈ ਪਲਾਨ ਨਜ਼ਰ ਨਹੀਂ ਆਉਂਦਾ। ਤਾਂ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਹੋ ਗਈ ਹੈ, 13 ਸੀਟਾਂ ਤੇ ਕਾਂਗਰਸੀਆਂ ਦੇ 201 ਦਾਅਵੇਦਾਰਾਂ ਨੇ ਦਾਅਵੇਦਾਰੀ ਠੋਕੀ ਆ, ਮਤਲਬ ਕਿ ਦਾਅਵੇਦਾਰੀ ਜਿਤਾਈ ਹੈ 201 ਨੇ। ਹੁਣ ਤੁਸੀਂ ਅਨਾਰ ਨੂੰ ਗੁਣਾ ਕਰ ਲਓ ਕਿੰਨੇ ਬਿਮਾਰ ਬਣ ਗਏ, ਤਾਂ ਇੱਕ ਅਨਾਰ ਤੇ ਕਈ ਬਿਮਾਰ ਆ। ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਤੇ ਫਰੀਦਕੋਟ ਤੇ ਦਾਅਵੇਦਾਰੀ ਪੇਸ਼ ਹੋਈ ਆ, ਤੇ ਸਭ ਤੋਂ ਘੱਟ ਪਟਿਆਲੇ ਤੇ, ਕਿਉਂਕਿ ਪਟਿਆਲੇ ਚਾਂਸ ਘੱਟ ਆ ਨਾ, ਤਾਂ ਫਰੀਦਕੋਟ ਚ ਸਭ ਤੋਂ ਜ਼ਿਆਦਾ ਦਾਅਵੇਦਾਰੀ ਪੇਸ਼ ਹੋਈ। ਤਾਂ ਇੱਕ ਚੀਜ਼ ਹੁਣ ਦੇਖਣ ਵਾਲੀ ਇਹ ਆ ਕਿ ਜਿਹੜੇ ਦਾਅਵੇਦਾਰ ਆਏ ਆ ਸਾਹਮਣੇ, ਇਹਨਾਂ ਦਾਅਵੇਦਾਰਾਂ ਦੇ ਵਿੱਚ ਕੁਛ ਨਾਮ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਰਾਜਨੀਤੀ ਚ ਕੀਤਾ ਕੱਖ ਨਹੀਂ, ਸਿਰਫ ਇੱਕੋ ਇੱਕ ਪ੍ਰਾਪਤੀ ਆ ਕਿ ਉਹ ਜੰਮੇ ਕਾਂਗਰਸੀ ਨੇਤਾਵਾਂ ਦੇ ਘਰ ਸੀ। ਉਦਾਹਰਨ ਦੇ ਤੌਰ ਤੇ ਹੁਣ ਜਿਹੜਾ ਬ੍ਰਹਮ ਮਹਿੰਦਰਾ ਦਾ ਮੁੰਡਾ, ਉਹ ਬਠਿੰਡੇ ਤੋਂ ਆ ਕੇ, ਹਾਲਾਂਕਿ ਉਹਨੇ ਪਤਾ ਨਹੀਂ ਬਠਿੰਡਾ ਰੇਲਵੇ ਸਟੇਸ਼ਨ ਵੀ ਚੰਗੀ ਤਰ੍ਹਾਂ ਵੇਖਿਆ ਹੋਊ ਕਿ ਨਾ ਵੇਖਿਆ ਹੋਊ, ਬਠਿੰਡੇ ਦੇ ਉਹਨੇ ਸਾਰੇ ਇਲਾਕੇ ਵੇਖੇ ਹੋਊਗੇ ਕਿ ਨਾ ਵੇਖੇ ਹੋਊਗੇ, ਤਾਂ ਉਹਨੇ ਵੀ ਆ ਕੇ ਦਾਅਵੇਦਾਰੀ ਠੋਕ ਦਿੱਤੀ ਆ ਬਠਿੰਡੇ ਤੋਂ। ਇਸੇ ਤਰ੍ਹਾਂ ਖਰੜ ਦਾ ਵਿਧਾਇਕ ਆ ਜਗਮੋਹਨ ਸਿੰਘ ਕੰਗ, ਵੈਸੇ ਹਾਰ ਗਿਆ ਸੀ ਐਤਕੀ ਮੇਰੇ ਖਿਆਲ ਦੇ ਨਾਲ, ਉਹਦਾ ਮੁੰਡਾ ਜਿਹੜਾ ਉਹ ਆਨੰਦਪੁਰ ਸਾਹਿਬ ਤੋਂ ਦਾਅਵੇਦਾਰੀ ਠੋਕ ਰਿਹਾ। ਮਤਲਬ ਕਿ ਮੁੰਡੇ ਦਾਅਵੇਦਾਰੀ ਠੋਕ ਰਹੇ, ਪਿਓ ਠੋਕਵਾ ਰਹੇ ਆ ਕਿ ਠੋਕੋ ਠੋਕੋ, ਜਿਵੇਂ ਨਵਜੋਤ ਸਿੱਧੂ ਕਹਿੰਦਾ ਹੁੰਦਾ। ਤਾਂ ਇੱਕ ਸਾਬਕਾ ਮੁੱਖ ਮੰਤਰੀ ਹੈ ਬੀਬੀ ਰਜਿੰਦਰ ਕੌਰ ਭੱਠਲ, ਉਹ ਆਪਦੇ ਜਵਾਈ ਵਾਸਤੇ ਆਨੰਦਪੁਰ ਸਾਹਿਬ ਤੋਂ ਟਿਕਟ ਮੰਗਣ ਡਈ ਆ। ਫਿਰ ਇਸੇ ਤਰ੍ਹਾਂ ਦੱਸਦੇ ਆ ਕਿ ਜਿਹੜਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਹ ਕਹਿੰਦਾ ਮੈਂ ਸਾਧੂ ਬਣ ਕੇ ਸਾਰੀ ਜ਼ਿੰਦਗੀ ਇੱਥੇ ਕਾਂਗਰਸ ਚ ਗਾਲੀ ਆ, ਤੇ ਤੁਸੀਂ ਏਦਾਂ ਕਰੋ ਹੁਣ ਮੇਰੇ ਬੇਟੇ ਨੂੰ ਫਤਿਹਗੜ੍ਹ ਸਾਹਿਬ ਤੋਂ ਦੇ ਦਿਓ ਟਿਕਟ। ਇਸੇ ਤਰ੍ਹਾਂ ਗਿੱਲ ਤੋਂ ਵਿਧਾਇਕ ਹੈ ਜਿਹੜੇ ਕੁਲਦੀਪ ਵੈਦ, ਉਹ ਵੀ ਕਹਿੰਦੇ ਆ ਕਿ ਬੇਟੇ ਦੇ ਲਈ ਫਰੀਦਕੋਟ ਤੋਂ ਮੰਗਦੇ ਪਏ ਟਿਕਟ। ਤੇ ਏਦਾਂ ਹੀ ਇੰਦਰਜੀਤ ਸਿੰਘ ਜੀਰਾ ਜਿਹੜੇ ਉਹ ਆਪਣੇ ਬੇਟੇ ਲਈ ਖਡੂਰ ਸਾਹਿਬ ਤੋਂ ਟਿਕਟ ਮੰਗਦੇ ਪਏ, ਹਾਲਾਂਕਿ ਪਹਿਲਾਂ ਆਪ ਵੀ ਉਹ ਇਸ ਲਾਈਨ ਦੇ ਵਿੱਚ ਸ਼ਾਮਲ ਸੀਗੇ। ਇਸੇ ਤਰ੍ਹਾਂ ਅਮਰਗੜ੍ਹ ਤੋਂ ਵਿਧਾਇਕ ਆ ਇਹਨਾਂ ਦੇ ਸਰਜੀਤ ਸਿੰਘ ਜੀ ਧਵਾਨ, ਜਿਨ੍ਹਾਂ ਨੇ ਨਸ਼ੇ ਦੇ ਮੁੱਦੇ ਤੇ ਇਹਨਾਂ ਦੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਸੀ ਆਪ ਹੀ, ਤਾਂ ਉਹ ਵੀ ਆਪਣੇ ਬੇਟੇ ਵਾਸਤੇ ਸੰਗਰੂਰ ਤੋਂ ਟਿਕਟ ਜਾਂ ਲੁਧਿਆਣਾ ਤੋਂ ਟਿਕਟ ਮੰਗਦੇ ਪਏ। ਇਸੇ ਤਰ੍ਹਾਂ ਦਰਸ਼ਨ ਸਿੰਘ ਬਰਾੜ ਖੋਟੇ, ਉਹ ਵੀ ਆਪਣੇ ਬੇਟੇ ਵਾਸਤੇ ਟਿਕਟ ਮੰਗ ਰਹੇ ਆ। ਤਾਂ ਤੁਸੀਂ ਆਪ ਹੀ ਦੇਖ ਲਓ ਕਿ ਕਿੰਨੇ ਵੱਡੇ ਨੇਤਾ ਜਿਨ੍ਹਾਂ ਦੀ ਔਲਾਦ ਜਿਹੜੀ ਆ ਉਹ ਕਤਾਰ ਚ ਆ ਲੱਗੀ ਆ। ਤਾਂ ਜਿਹੜੇ ਦੂਸਰੇ ਦਾਅਵੇਦਾਰ ਆ, ਮਤਲਬ ਜਿਨ੍ਹਾਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ, ਕੋਈ ਪੁਸ਼ਤੈਨੀ ਉਹਨਾਂ ਦਾ ਰਾਜਨੀਤਿਕ ਸੰਬੰਧ ਨਹੀਂ ਹੈ, ਉਹ ਆਪਣੇ ਦਮ ਤੇ ਪਾਰਟੀ ਚਾਹੇ ਆਪਣੇ ਦਮ ਤੇ ਉਹਨਾਂ ਨੇ ਕਦ ਸਥਾਪਿਤ ਕੀਤੇ, ਤਾਂ ਉਹ ਅੱਜ ਇਸ ਮੁਕਾਮ ਤੇ ਇੱਕ ਦਾਅਵੇਦਾਰੀ ਜਿਹੜੀ ਠੋਕ ਰਹੇ ਆ। ਤਾਂ ਉਹ ਲੋਕ ਜਿਹੜੇ ਆ ਉਹ ਇਸ ਗੱਲ ਤੋਂ ਦੁਖੀ ਹੋਏ ਪਏ ਆ ਕਿ ਸਾਰੀ ਜ਼ਿੰਦਗੀ ਪਹਿਲਾਂ ਇਹਨਾਂ ਨੇ ਸਾਡੀਆਂ ਦਾਅਵੇਦਾਰੀਆਂ ਕਮਜ਼ੋਰ ਕੀਤੀਆਂ, ਹੁਣ ਦਾ ਇਹਨਾਂ ਦੀ ਔਲਾਦ ਜਿਹੜੀ ਆ ਉਹ ਆ ਕੇ ਕਤਾਰ ਚ ਲੱਗ ਗਈ ਆ। ਜੀ ਜੀ ਜੀ। ਇਹ ਤਾਂ ਮੈਨੂੰ ਲੱਗਦਾ ਸਾਰੀਆਂ ਹੀ ਰਵਾਇਤੀ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਤੁਰਿਆ ਹੀ ਆ ਰਿਹਾ ਆ, ਤੇ ਸਾਰੇ ਕਿਤੇ ਨਾ ਕਿਤੇ ਜਿਹੜਾ ਗਰਾਊਂਡ ਲੈਵਲ ਵਾਲਾ ਵਰਕਰ ਆ ਉਹ ਵਿਚਾਰਾ ਇਸ ਗੱਲ ਤੋਂ ਦੁਖੀ ਵੀ ਰਹਿੰਦਾ ਹੀ ਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਗਿਆਨੀ ਇਕਬਾਲ ਸਿੰਘ ਨੇ SIT ਨੂੰ ਕੀਤੀ ਤਸਦੀਕ,
ਦੇਖੋ ਇਹ ਵਾਕਿਆ ਹੀ ਹੈਰਾਨ ਕਰਦੀ ਆ ਖਬਰ ਕਿ ਉਹਦਾ ਤੇ ਵੈਸੇ ਬਹੁਤੀ ਕੋਈ ਅਲੋਕਾਰੀ ਗੱਲ ਨਹੀਂ ਆ, ਕਿਉਂਕਿ ਗਿਆਨੀ ਇਕਬਾਲ ਸਿੰਘ ਤੇ ਅਕਾਲ ਤਖਤ ਦੀ ਸਬ ਕਮੇਟੀ ਦੇ ਦਰਮਿਆਨ ਚੱਲਦੀ ਪਈ ਹੈ ਟਸਲਬਾਜ਼ੀ। ਔਰ ਦੇਖੋ ਤੁਸੀਂ, ਇਹ ਗਿਆਨੀ ਹਰਪ੍ਰੀਤ ਸਿੰਘ ਨੇ ਸਬ ਕਮੇਟੀ ਬਿਠਾ ਲਈ ਸੀ ਇਸ ਮਾਮਲੇ 'ਚ। ਉਹਨਾਂ ਨੂੰ ਟਾਈਮ ਦਿੱਤਾ ਸੀਗਾ ਮੇਰੇ ਖਿਆਲ ਦੇ ਨਾਲ 9 ਮਾਰਚ ਦਾ, ਫਿਰ 15 ਦਿਨ ਤੱਕ ਦਾ ਹੋਰ ਵਕਫਾ ਦੇ ਦਿੱਤਾ ਤੇ ਲਗਭਗ ਉਹ ਪੂਰਾ ਹੋ ਗਿਆ ਵਕਫਾ। ਤਾਂ ਉਸ ਸਬ ਕਮੇਟੀ ਦੀ ਜਾਂਚ ਪੜਤਾਲ ਤੋਂ ਬਾਅਦ ਇਮਕਾਨ ਇਹੋ ਜਿਹਾ ਬਣ ਗਿਆ ਸੀਗਾ ਕਿ ਗਿਆਨੀ ਇਕਬਾਲ ਸਿੰਘ ਨੂੰ ਤਲਬ ਕੀਤਾ ਜਾ ਸਕਦਾ ਸੀਗਾ ਅਕਾਲ ਤਖਤ ਤੇ, ਕਿਉਂਕਿ ਸ਼ਿਕਾਇਤਾਂ ਦੇ ਅੰਬਾਰ ਲੱਗੇ ਪਏ ਸੀਗੇ ਗਿਆਨੀ ਜੀ ਦੇ ਖਿਲਾਫ। ਤਾਂ ਇਹਨਾਂ ਨੇ ਫਿਰ ਅੰਤਲਾ ਹਥਿਆਰ ਛੱਡ ਦਿੱਤਾ, ਬੇਅਦਬੀ ਵਾਲਾ। ਹਾਲਾਂਕਿ ਜਿਸ ਸਮੇਂ ਬੇਅਦਬੀ ਦਾ ਮਾਮਲਾ ਉਲਝਿਆ, ਜਿਸ ਸਮੇਂ ਡੇਰੇ ਵਾਲੇ ਨੂੰ ਮਾਫੀ ਦਿੱਤੀ ਗਈ, ਇਹ ਸਾਰੇ ਪ੍ਰਕਰਨਾਂ ਦੇ ਵਿੱਚ ਗਿਆਨੀ ਇਕਬਾਲ ਸਿੰਘ ਸ਼ਾਮਲ ਸੀਗਾ। ਔਰ ਅੱਜ ਦੇਖ ਲਓ, ਮਨਜੀਤ ਸਿੰਘ ਜੀ ਕੇ ਕਹਿੰਦਾ ਕਿ ਅਕਾਲੀ ਦਲ ਦੀ ਇਹ ਬਹੁਤ ਵੱਡੀ ਭੁੱਲ ਸੀ ਮਾਫੀ ਦੇਣੀ। ਤਾਂ ਜਿਹੜਾ ਮਨਜੀਤ ਸਿੰਘ ਜੀ ਕੇ ਖੁਦ ਕਹਿੰਦਾ ਰਿਹਾ ਇੱਥੋਂ ਤੱਕ ਕਿ ਗੁਰੂ ਕਾਲ ਦੀਆਂ ਉਦਾਹਰਨਾਂ ਪੇਸ਼ ਕਰਕੇ ਇਸ ਮਾਫੀ ਨੂੰ ਜਾਇਜ਼ ਠਹਿਰਾਉਂਦਾ ਰਿਹਾ, ਫਿਰ ਇੱਕ ਵਫਦ ਲੈ ਕੇ ਅਕਾਲ ਤਖਤ ਤੇ ਇਸ ਫੈਸਲੇ ਦੇ ਪਿੱਛੇ ਤੇ ਆ ਕੇ ਖੜ ਗਿਆ। ਤੇ ਏਦਾਂ ਹੀ ਗਿਆਨੀ ਇਕਬਾਲ ਸਿੰਘ ਵੀ ਉਦੋਂ ਭੌਂ ਕੇ ਇਹ ਚੀਜ਼ ਕਹਿੰਦਾ ਰਿਹਾ ਕਿ ਨਹੀਂ ਜੀ, ਮਾਫੀ ਵਾਲਾ ਮਾਮਲਾ ਠੀਕ ਆ, ਇਹ ਮੰਨ ਲੈਣਾ ਚਾਹੀਦਾ। ਤਾਂ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਇਹ ਚੀਜ਼ਾਂ ਬਦਲ ਗਿਆ, ਹੁਣ ਗਿਆਨੀ ਇਕਬਾਲ ਸਿੰਘ ਦੀ ਇਹੀ ਭੈਂਸੜਾ ਜਿਹੜਾ ਉਹ ਅਕਾਲ ਤਖਤ ਦੇ ਜਥੇਦਾਰ ਤੇ ਦਬਾਅ ਬਣਾਉਣ ਵਾਸਤੇ, ਅਕਾਲੀ ਲੀਡਰਸ਼ਿਪ ਤੇ ਦਬਾਅ ਪਾਉਣ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ। ਤਾਂ ਜਦੋਂ ਇੱਥੋਂ ਅੱਗੇ ਤੁਰਿਆ ਥੋੜਾ ਜਿਹਾ ਗਿਆਨੀ ਇਕਬਾਲ ਸਿੰਘ, ਉਹਨੇ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਖੜੀਚ ਲਿਆ ਕਿ ਸਾਰੀ ਸਾਜ਼ਿਸ਼ ਦੇ ਵਿੱਚ ਉਹੀ ਸ਼ਾਮਲ ਆ। ਕਿਉਂਕਿ ਜਦੋਂ 350ਵਾਂ ਸਮਾਗਮ ਮਨਾਇਆ ਗਿਆ ਬਿਹਾਰ ਦੇ ਵਿੱਚ, ਮੈਂ ਬਾਦਲ ਤੇ ਉਹਦੇ ਮੁੰਡੇ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਆਉਣਾ, ਮੈਂ ਤੁਹਾਨੂੰ ਸਟੇਜ ਤੇ ਨਹੀਂ ਜੇ ਚੜ੍ਹਨ ਦੇਣਾ, ਤੁਸੀਂ ਸੰਗਤ ਜਾ ਕੇ ਬੈਠੋ। ਤੇ ਗਿਆਨੀ ਇਕਬਾਲ ਸਿੰਘ ਨੇ ਇਹ ਵੀ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਤਾਂ ਮੈਂ ਇੱਥੋਂ ਆਉਣ ਤੋਂ ਮਨਾ ਕਰ ਦਿੱਤਾ ਸੀਗਾ ਕਿ ਭਾਈ ਆਏ ਹੀ ਨਾ। ਤੇ ਕਹਿੰਦੇ ਕਿ ਇਸੇ ਕਿਰਦੇ ਕਰਕੇ ਮੇਰੇ ਨਾਲ ਇਹ ਸਾਰਾ ਕੁਛ ਕੀਤਾ ਜਾ ਰਿਹਾ। ਤਾਂ ਉਸ ਤੋਂ ਬਾਅਦ ਹੋਇਆ ਕਿ ਬਹੁਤ ਤੇਜ਼ੀ ਦੇ ਨਾਲ ਇਹਨਾਂ ਦੇ ਬਿਆਨ ਜਿਹੜੇ ਸੀਗੇ ਉਹ ਮੀਡੀਆ 'ਚ ਛਪੇ। ਤਾਂ ਹੁਣ ਸੂਤਰ ਦੱਸਦੇ ਆ, ਅੱਜ ਇੱਕ ਅਖਬਾਰ ਨੇ ਵੀ ਖਬਰ ਲਾਈ ਹੋਈ ਆ, ਦੱਸਦੇ ਆ ਕਿ SIT ਦੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆ, ਉਹ ਗਏ ਆ ਗਿਆਨੀ ਇਕਬਾਲ ਸਿੰਘ ਜੀ ਦੇ ਕੋਲ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਪਿਛੋਕੜ ਵੀ ਹੈ ਜਿਹੜਾ ਉਹ ਪਟਨੇ ਤੋਂ ਹੀ ਆ। ਤੇ ਦੱਸਦੇ ਆ ਕਿ ਇਹਨਾਂ ਨੇ ਜਾ ਕੇ ਉੱਥੇ ਗੱਲਬਾਤ ਕੀਤੀ ਹੈ ਤੇ ਗਿਆਨੀ ਇਕਬਾਲ ਸਿੰਘ ਨੇ ਖੁਦ ਤਸਦੀਕ ਵੀ ਕਰ ਦਿੱਤੀ ਇਸ ਗੱਲ ਦੀ ਕਿ ਹਾਂ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਏ ਸੀ। ਔਰ ਕਹਿੰਦਾ ਕਿ ਅਕਸਰ ਉਹ ਆਉਂਦੇ ਰਹਿੰਦੇ ਆ, ਮੇਰੇ ਨਾਲ ਗੱਲਬਾਤ ਕਰਦੇ ਰਹਿੰਦੇ ਆ। ਤਾਂ ਇਹਦੇ ਵਿੱਚ ਹੁਣ ਇੱਕ ਚੀਜ਼ ਉਹਨਾਂ ਨੇ ਸਾਫ਼ ਕੀਤੀ ਆ ਅਖਬਾਰ ਦੇ ਮੁਤਾਬਕ ਕਿ ਹਾਂਜੀ, ਮੈਥੋਂ ਪੁੱਛਿਆ ਗਿਆ ਸੀਗਾ ਕਿ ਜਿਹੜੇ ਤੁਹਾਡੇ ਬਿਆਨ ਛਪ ਰਹੇ ਆ, ਜੋ ਤੁਸੀਂ ਬਿਆਨ ਦਿੱਤੇ ਆ, ਜੋ ਚਿੱਠੀ ਜਿਹੜੀ ਸੀਗੀ ਉਹ ਬਾਦਲਾਂ ਦੇ ਘਰ ਚੋਂ ਆਈ, ਫਿਰ ਉਹਦੀ ਭਾਸ਼ਾ ਬਦਲੀ ਗਈ, ਗਿਆਨੀ ਗੁਰਮੁਖ ਸਿੰਘ ਨੇ ਇਹ ਸਭ ਕੁਛ ਜਿਹੜਾ ਉਹਦੀ ਦੇਖ ਰੇਖ ਕਰਵਾਇਆ, ਇਸ ਤਰ੍ਹਾਂ ਦੇ ਜਿਹੜੇ ਬਿਆਨ ਛਪੇ ਸੀਗੇ ਕਿ ਕੀ ਇਹ ਬਿਆਨ ਤੁਹਾਡੇ ਦਿੱਤੇ ਹੋਏ ਬਿਆਨ ਆ ਕਿ ਜਾਂ ਮੀਡੀਆ ਦੇ ਵਿੱਚ ਕੁਛ ਜਿੱਦਾਂ ਘਰਤ ਬਿਆਨ ਆ ਜਾਂਦੇ ਆ ਕਈ ਵਾਰ, ਕੁਛ ਪਰਸੈਪਸ਼ਨ ਜਿਹੜੀਆਂ ਨੇ ਉਹ ਛਪ ਜਾਂਦੀਆਂ। ਤਾਂ ਇਹਨਾਂ ਨੇ ਕਿਹਾ ਕਿ ਨਹੀਂ, ਮੈਂ ਉਹਨਾਂ ਨੂੰ ਦੱਸਿਆ ਕਿ ਹਾਂ ਠੀਕ ਹੈ, ਮੇਰੇ ਬਿਆਨ ਸੀਗੇ, ਕੁਛ ਬਿਆਨ ਮੇਰੇ ਸੀਗੇ। ਤਾਂ ਤਸਦੀਕ ਕੀਤੀ ਇਹਨਾਂ ਨੇ ਇਸ ਗੱਲ ਦੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਹਨਾਂ ਤੱਕ ਪਹੁੰਚੇ ਆ ਔਰ ਬਿਆਨਾਂ ਬਾਰੇ ਮੈਂ ਕੁਛ ਤਸਦੀਕ ਤੱਕ ਕੀਤੀ ਆ। ਤਾਂ ਇਹਦਾ ਮਤਲਬ ਇਹ ਆ ਕਿ ਰਾਜ ਕਰਨਵੀਰ ਸਿੰਘ ਜੀ, ਦਬਾਅ ਦੀ ਰਾਜਨੀਤੀ ਤੇ ਹੈਗੀ ਉਹ ਤੇ ਆਪਦੀ ਥਾਂ ਤੇ ਹੈ, ਪਰ ਜੇ SIT ਇੱਥੋਂ ਤੱਕ ਪਹੁੰਚ ਗਈ ਆ, ਗਿਆਨੀ ਇਕਬਾਲ ਸਿੰਘ ਮੰਨ ਲਓ ਕੱਲ ਨੂੰ ਮੰਨ ਜਾਂਦੇ ਆ ਅਧਿਕਾਰ ਤੌਰ ਤੇ ਪੁੱਛਗਿੱਛ 'ਚ ਵੀ ਸ਼ਾਮਲ ਹੋ ਜਾਂਦੇ ਆ, ਤਾਂ ਫਿਰ ਮੁਸ਼ਕਲਾਂ ਦੂਜਿਆਂ ਦੀਆਂ ਵੱਧ ਜਾਣਗੀਆਂ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਪੰਜਾਬ ਤੇ ਰਾਜਸਥਾਨ ਦੇ ਕਿਸਾਨਾਂ ਲਈ ਹਰਿਆਣੇ ਦੇ ਦਰਵਾਜ਼ੇ ਬੰਦ। ਦੇਖੋ, ਹਰਿਆਣੇ ਦੇ ਦਰਵਾਜ਼ੇ ਕਿਉਂ ਬੰਦ ਹੋਏ ਆ? ਉਹ ਇਸ ਕਰਕੇ ਆ ਕਿਉਂਕਿ ਇਹਨਾਂ ਨੇ ਆਪਣੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਆ। ਹੁਣ ਕਿਉਂਕਿ ਕਣਕ ਆਉਣੀ ਆ, ਤੁਹਾਨੂੰ ਪਤਾ ਹੀ ਆ, ਆਪਣਾ ਬਹੁਤ ਸਾਰਾ ਹਿੱਸਾ ਜਿਹੜਾ ਉਹ ਹਰਿਆਣੇ ਦੇ ਨਾਲ ਲੱਗਦਾ। ਪੰਜਾਬ ਦਾ ਬਹੁਤ ਸਾਰਾ ਹਿੱਸਾ ਜੇ ਤੁਸੀਂ ਦੇਖੋਗੇ, ਰਾਜਪੁਰਾ ਸਾਈਡ ਤੋਂ ਲੈ ਕੇ ਤੇ ਇੱਥੋਂ ਸਾਡੇ ਪਿੰਡਾਂ ਤੱਕ ਹਰਿਆਣਾ ਹੀ ਆ ਜਾਂਦਾ ਉਸ ਉੱਤੇ। ਤੇ ਹੁੰਦਾ ਕੀ ਆ ਕਿ ਜਿਹੜੀ ਪੱਟੀ ਨਾਲ ਲੱਗਦੀ ਆ, ਉਹ ਕਈ ਵਾਰ ਉੱਧਰ ਜਾ ਕੇ ਕਣਕ ਜਾਂ ਝੋਨਾ ਵੇਚ ਆਉਂਦੀ ਹਰਿਆਣੇ ਦੇ। ਸੌਖ ਆ ਇੱਕ ਤੇ ਇਹ ਆ ਕਿ ਉੱਥੇ ਫਸਲ ਚੁੱਕੀ ਬੜੀ ਜਲਦੀ ਜਾਂਦੀ ਆ, ਕਈ ਵਾਰ ਭਾਅ ਦਾ ਵੀ ਥੋੜਾ ਫਰਕ ਮਿਲ ਜਾਂਦਾ। ਤਾਂ ਬਹੁਤ ਹੱਦ ਤੱਕ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਉਹਨਾਂ ਚੋਂ ਕਿਸਾਨ ਜਿਹੜੇ ਆ ਉਹ ਫਿਰ ਆਹ ਕੰਮ ਹੀ ਕਰ ਲੈਂਦੇ ਆ ਕਈ ਦਫਾ। ਤਾਂ ਹੁਣ ਇਹਨਾਂ ਨੇ ਇੱਕ ਨਵੀਂ ਪ੍ਰਣਾਲੀ ਇਜਾਦ ਕਰ ਲਈ ਆ, ਇਹਨਾਂ ਨੇ ਉੱਥੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਮੰਡੀਆਂ ਦੇ ਵਿੱਚ। ਤਾਂ ਜਦੋਂ ਰਜਿਸਟ੍ਰੇਸ਼ਨ ਹੋਊਗੀ, ਮੰਨ ਲਓ ਆਧਾਰ ਕਾਰਡ ਲਾ ਦਿੰਦੇ ਆ ਜਾਂ ਕਿਸਾਨ ਦਾ ਕੋਈ ਹੋਰ ਪਛਾਣ ਪੱਤਰ ਲਾ ਦਿੰਦੇ ਜਾਂ ਜਮ੍ਹਾਂਬੰਦੀ ਲਾ ਦਿੰਦੇ ਆ, ਉਹ ਤੱਕ ਫੱਟ ਪਤਾ ਲੱਗ ਜਾਊਗਾ ਇਹ ਕਿਸਾਨ ਕਿੱਥੋਂ ਦਾ, ਇਹਦਾ ਰਕਬਾ ਜਿਹੜਾ ਉਹ ਪੰਜਾਬ 'ਚ ਜਾਂ ਹਰਿਆਣੇ 'ਚ ਆ। ਤਾਂ ਇਹ ਜਿਹੜਾ ਹੁਣ ਇਹਨਾਂ ਨੇ ਲਿਆਂਦਾ ਇਹ ਸਾਰਾ ਪ੍ਰਣਾਲੀ ਵਾਲਾ ਸਿਸਟਮ
ਤਾਂ ਉਹਦੇ ਵਿੱਚ ਪੰਜਾਬ ਤੇ ਰਾਜਸਥਾਨ, ਕਿਉਂਕਿ ਰਾਜਸਥਾਨ ਵੀ ਹਰਿਆਣੇ ਦੇ ਨਾਲ ਆ ਲੱਗਦਾ, ਇੱਕ ਪੱਟੀ ਉਹਨਾਂ ਦੀ ਵੀ ਆ ਲੱਗਦੀ ਆ, ਚੁੰਜੀ ਆ ਲੱਗਦੀ ਆ। ਤਾਂ ਹੁਣ ਜਿਹੜੇ ਦੂਸਰੇ ਸਟੇਟਾਂ ਦੇ ਕਿਸਾਨ ਆ ਉਹ ਉੱਥੇ ਜਾ ਕੇ ਆਪਣੀ ਫਸਲ ਜਿਹੜੀ ਉਹ ਨਹੀਂ ਵੇਚ ਸਕਣਗੇ। ਹਾਲਾਂਕਿ ਜਿਹੜੇ ਸਾਡੇ ਇੱਥੇ ਕੁਝ ਕਿਸਾਨ ਆਗੂ ਆ ਉਹ ਇਹਦਾ ਡਟਵਾਂ ਵਿਰੋਧ ਕਰਨ ਡਏ ਆ। ਉਹ ਕਹਿੰਦੇ ਆ ਕਿ ਦੇਖੋ ਇਹ ਸਿੱਧੇ ਤੌਰ ਤੇ ਗੈਰ ਸਮਝੌਤੇ ਦਾ ਉਲੰਘਣ ਹੈ, ਕਿਉਂਕਿ ਉਸ ਸਮਝੌਤੇ ਦੇ ਮੁਤਾਬਕ ਕੋਈ ਵੀ ਕਿਸਾਨ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਆਪਣੀ ਫਸਲ ਵੇਚ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਜੇ ਇਸ ਤਰ੍ਹਾਂ ਦਾ ਕੋਈ ਸਮਝੌਤਾ ਹੋਇਆ, ਹਾਲਾਂਕਿ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ, ਮੈਂ ਕਦੇ ਸਟੱਡੀ ਨਹੀਂ ਕੀਤੀ, ਤਾਂ ਜੇ ਕੋਈ ਸਮਝੌਤਾ ਇਸ ਤਰ੍ਹਾਂ ਦਾ ਹੈ ਤਾਂ ਫਿਰ ਉਹਦਾ ਪਾਲਣ ਹੋਣਾ ਚਾਹੀਦਾ। ਔਰ ਵੈਸੇ ਵੀ ਕਿਸਾਨ ਨੂੰ ਇਹ ਖੁੱਲ੍ਹ ਹੋਣੀ ਚਾਹੀਦੀ ਆ ਕਿ ਜਿੱਥੇ ਵੀ ਉਹਨੂੰ ਮੰਡੀ ਦੇ ਵਿੱਚ ਵਾਜਬ ਭਾਅ ਮਿਲਦਾ ਉੱਥੇ ਉਹਦੀ ਫਸਲ ਜਿਹੜੀ ਆ ਉਹ ਵਿਕਣੀ ਚਾਹੀਦੀ ਹੈ। ਚਾਹੇ ਹਰਿਆਣੇ ਦਾ ਕਿਸਾਨ ਹੈ, ਜੇ ਉਹਨੂੰ ਪੰਜਾਬ 'ਚ ਲੱਗਦਾ ਕਿ ਹਾਂ ਭਾਈ ਮੈਨੂੰ ਫਾਇਦਾ, ਤਾਂ ਕਿਉਂਕਿ ਓਵਰਆਲ ਜੇ ਦੇਖਣਾ ਜੇ ਕਣਕ ਹੈ ਜਾਂ ਝੋਨਾ, ਉਹ ਜਾਣਾ ਤਾਂ ਕੇਂਦਰੀ ਪੂਲ 'ਚ ਹੀ ਆ ਬਹੁਤਾ। ਤੇ ਜੇ ਇਸ ਤਰ੍ਹਾਂ ਦਾ ਹੈ ਕਿਤੇ ਮਾਹੌਲ ਬਣਦਾ ਜਿੱਦਾਂ ਪ੍ਰਾਈਵੇਟ ਖਰੀਦ ਜਿਹੜੀ ਉਹ ਕਈ ਥਾਈਂ ਤੇਜ਼ੀ 'ਚ ਹੁੰਦੀ ਹੈ, ਕਈ ਥਾਈਂ ਮੰਦੇ 'ਚ ਹੁੰਦੀ ਆ, ਜੇ ਕਿਸਾਨ ਨੂੰ ਲੱਗਦਾ ਕਿ ਹਾਂ ਭਾਈ ਉੱਥੇ ਜਾ ਕੇ ਮੇਰਾ ਭਾਅ ਜਿਹੜਾ ਉਹ ਠੀਕ ਵੱਧ ਜਾਣਾ, ਤਾਂ ਉਹਨੂੰ ਉਨੀ ਕੁ ਖੁੱਲ੍ਹ ਦੇਣੀ ਚਾਹੀਦੀ ਆ। ਤਾਂ ਇਹ ਜਿਹੜਾ ਖਿੱਤਾਵਾਦ ਆ ਇਹ ਮੇਰੇ ਖਿਆਲ ਦੇ ਨਾਲ ਕਿਸਾਨੀ ਲਈ ਘਾਤਕ ਰੋਗ ਆ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਮੰਦਿਰ ਤੇ ਗੁਰਦੁਆਰੇ ਦੇ ਝਗੜੇ ਦੇ ਵਿੱਚ ਇੱਕ ਦਾ ਕਤਲ ਹੋ ਗਿਆ। ਇਹ ਵੀ ਸਾਡੇ ਪੰਜਾਬ ਦੇ ਨਾਲ ਹੀ ਲੱਗਦਾ, ਇੱਕ ਇਲਾਕਾ ਗੋਲਾ ਚੀਕਾ ਜਿਹੜਾ ਉਹ ਆਪਣੇ ਪੰਜਾਬ ਦੇ ਨਾਲ ਹੀ ਲੱਗ ਜਾਂਦਾ ਹੈ। ਤਾਂ ਇਹ ਵੈਸੇ ਤਾਂ ਮੇਰੇ ਖਿਆਲ ਦੇ ਨਾਲ ਕੈਂਥਲ 'ਚ ਆ। ਤਾਂ ਗੋਲਾ ਚੀਕਾ ਦੇ ਨਾਲ ਕੋਈ ਪਿੰਡ ਆ, ਉਸ ਪਿੰਡ ਦੇ ਵਿੱਚ ਇੱਕ ਝਗੜਾ ਹੋਇਆ ਕੀ ਆ ਕਿ 2016 ਚ ਪਿੰਡ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਇੱਕ ਕੰਪਲੈਕਸ ਦੇ ਵਿੱਚ ਮੰਦਿਰ ਤੇ ਗੁਰਦੁਆਰੇ ਦਾ ਨਿਰਮਾਣ ਕੀਤਾ ਸੀਗਾ। ਤੇ ਹੋਇਆ ਕਿ ਇੱਕ ਮੈਂਬਰ ਪਾਰਲੀਮੈਂਟ ਨੇ ਰਫੜੇ ਪਾ ਦਿੱਤਾ ਕਿ ਉਹਨੇ ਕੁਛ ਗ੍ਰਾਂਟ ਜਾਰੀ ਕੀਤੀ, ਪਰ ਉਹਨੇ ਆਖਿਆ ਕਿ ਗ੍ਰਾਂਟ ਤਾਂ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਜੇ ਕੰਪਲੈਕਸ ਦੇ ਵਿੱਚ ਜਿਹੜੇ ਗੁਰਦੁਆਰਾ ਤੇ ਮੰਦਿਰ ਇਕੱਠੇ ਆ ਇਹਨਾਂ ਨੂੰ ਅੱਡ ਕਰੋ। ਤੇ ਉੱਥੇ ਜਦੋਂ ਫਿਰ ਵੰਡ ਦੀ ਵਾਰੀ ਆਈ, ਹੁਣ ਦੇਖੋ ਜਿੱਦਾਂ ਚੰਦਾ ਇਕੱਠਾ ਕੀਤਾ, ਦੋ ਧਰਮਾਂ ਨੇ ਇੱਕੋ ਕੰਪਲੈਕਸ ਦੇ ਵਿੱਚ ਦੋ ਧਾਰਮਿਕ ਸਥਾਨ ਬਣਾਏ, ਕਿੰਨਾ ਭਾਈਚਾਰੇ ਵਾਲਾ ਸੰਦੇਸ਼ ਗਿਆ ਹੋਊਗਾ, ਕਿੰਨਾ ਵਧੀਆ ਮਾਹੌਲ ਰਿਹਾ ਹੋਊਗਾ। ਰਾਜਨੀਤੀ ਨੇ ਸਾਰਾ ਕੁਝ ਉਲਟ ਪੁਲਟ ਕਰ ਦਿੱਤਾ। ਤੇ ਦੱਸਦੇ ਕਿ ਜਦੋਂ ਵੰਡ ਕੀਤੀ ਗਈ ਉਹਦੇ 'ਚ ਇਹ ਫੈਸਲਾ ਹੋਇਆ ਕਿ ਜਿਹੜਾ ਗੁਰਦੁਆਰੇ ਦਾ ਥਾਂ ਆ ਉਹ ਰਹੂਗਾ 90 ਫੀਟ ਤੇ 110 ਫੀਟ, ਤੇ ਜਿਹੜਾ ਦੂਸਰਾ ਏਰੀਆ ਰਹੂਗਾ 90 ਫੀਟ ਦਾ ਉਹ ਦਿੱਤਾ ਜਾਊਗਾ ਮੰਦਿਰ ਵਾਸਤੇ। ਤਾਂ ਜਦੋਂ ਫੈਸਲਾ ਹੋ ਗਿਆ 100 ਫੀਟ ਤੇ ਜਦੋਂ ਜਾ ਕੇ ਕੰਧ ਬਣਾਉਣ ਲੱਗੇ, ਕਲੀ ਕੁਲੀ ਪਾ ਦਿੱਤੀ, ਉਹ ਜਿਹੜਾ ਮਿੱਥਿਆ ਸੀਗਾ ਨਿਸ਼ਾਨਦੇਹੀ ਕੀਤੀ ਸੀਗੀ ਉਸ ਥਾਂ ਤੇ। ਜਦੋਂ ਉੱਥੇ ਕੰਧ ਕੱਢਣ ਲੱਗੇ ਤਾਂ ਕੁਛ ਲੋਕਾਂ ਨੇ ਰੌਲਾ ਪਾ ਲਿਆ, ਉਹਨਾਂ ਨੇ ਥੋੜੀ ਜਿਹੀ ਜਗ੍ਹਾ ਵਧਾ ਦਿੱਤੀ, ਮਤਲਬ ਕਿ 90 ਫੁੱਟ ਦਿੱਤੀ ਸੀਗੀ ਮੰਦਿਰ ਨੂੰ, ਤਾਂ ਉਹਨਾਂ ਨੇ ਚੱਕ ਕੇ 100 ਫੀਟ ਤੇ ਕਰ ਦਿੱਤੀ। ਯਾਨੀ ਜਿਹੜੀ ਗੁਰਦੁਆਰੇ ਦੀ ਜਗ੍ਹਾ ਸੀ 10 ਫੀਟ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈ। ਜਿਹੜੇ ਗੁਰਦੁਆਰੇ ਵਾਲੇ ਸੀ, ਜਾਨੀ ਸਿੱਖ ਸਮੁਦਾਇ ਵਾਲੇ ਸੀ, ਸਿੱਖ ਧਰਮ ਵਾਲੇ ਸੀਗੇ, ਉਹਨਾਂ ਨੇ ਗੁਰਦੁਆਰੇ ਦੇ ਵਿੱਚ ਇੱਕ ਮੀਟਿੰਗ ਰੱਖ ਲਈ ਤੇ ਦੱਸਦੇ ਕਿ ਦੂਸਰੀ ਧਿਰ ਨੇ ਉੱਥੇ ਹਮਲਾ ਕਰ ਦਿੱਤਾ। ਇਹਦੇ ਵਿੱਚ ਇੱਕ ਦੀ ਮੌਤ ਹੋਈ ਹੈ, ਦੱਸਦੇ 17 ਲੋਕ ਜਿਹੜੇ ਜ਼ਖਮੀ ਹੋਏ ਆ। ਇਹ ਤੁਸੀਂ ਦੇਖ ਲਓ ਕਿ ਪਹਿਲਾ ਭਾਈਚਾਰਾ ਕਿੰਨਾ ਵਧੀਆ ਸੀ, ਅਮਨ ਦੇ ਨਾਲ ਇੱਕੋ ਕੰਪਲੈਕਸ ਦੇ ਵਿੱਚ ਮੰਦਿਰ ਵਾਲੇ ਮੰਦਿਰ ਜਾਂਦੇ ਸੀ, ਗੁਰਦੁਆਰੇ ਵਾਲੇ ਗੁਰਦੁਆਰੇ ਜਾਂਦੇ ਸੀ। ਪਰ ਰਾਜਨੀਤੀ ਦੇ ਰਫੜ ਨੇ ਐਸਾ ਉੱਥੇ ਪਾਂਬੜ ਬਾਲਿਆ ਕਿ ਨਾਲੇ ਤੇ ਇੱਕ ਬੰਦੇ ਦੀ ਜਾਨ ਚਲੇਗੀ ਆ, ਨਾਲੇ ਆਪਸੀ ਜਿਹੜੀ ਉਹਨਾਂ ਦੀ ਭਾਈਚਾਰਕ ਸਾਂਝ ਸੀ ਉਹ ਵੀ ਦਾਅ ਤੇ ਲੱਗ ਗਈ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ ਹੁਣ, ਰੀਸੈਂਟਲੀ 1-2 ਦਿਨ ਪਹਿਲਾਂ ਮੋਦੀ ਦੀ ਮੂਵੀ ਦੀ ਜਿਹੜਾ ਟ੍ਰੇਲਰ ਰਿਲੀਜ਼ ਹੋਇਆ ਆ, ਕੀ ਇਹ ਜਿਹੜੇ ਚੋਣ ਜ਼ਾਬਤੇ ਦੀ ਕਿਸੇ ਤਰੀਕੇ ਦੇ ਨਾਲ ਉਲੰਘਣਾ ਆ ਜਾਂ ਕਿੱਦਾਂ ਆ, ਕਿਸ ਤਰੀਕੇ ਦੇ ਨਾਲ ਇਸ ਨੂੰ ਇਲੈਕਸ਼ਨ ਕਮਿਸ਼ਨ ਦੇਖ ਰਿਹਾ? ਨਹੀਂ ਦੇਖੋ, ਇਹਨਾਂ ਨੇ ਨਾ ਪਹਿਲਾਂ ਤੇ ਮੇਰੇ ਖਿਆਲ ਦੇ ਨਾਲ ਇਲੈਕਸ਼ਨ ਦੇ ਪਹਿਲੇ ਫੇਜ਼ ਤੋਂ 1-2 ਦਿਨ ਪਹਿਲਾਂ ਰਿਲੀਜ਼ ਕਰਨੀ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੇ ਰਿਲੀਜ਼ਿੰਗ ਡੇਟ ਐਡਵਾਂਸ ਕਰ ਲਈ, ਸ਼ਾਇਦ ਇਸੇ ਕਰਕੇ ਕੋਈ ਰਫੜ ਨਾ ਪਵੇ। ਦੂਜੀ ਚੀਜ਼ ਇਹ ਆ ਕਿ ਦੇਖੋ ਮੇਰੇ ਖਿਆਲ ਦੇ ਨਾਲ ਚੋਣ ਕਮਿਸ਼ਨ ਹੈ ਜਿਹੜਾ ਉਹ ਇਸ ਤਰ੍ਹਾਂ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਹੋਏਗਾ, ਜਿੱਥੋਂ ਤੱਕ ਮੈਨੂੰ ਆਉਂਦਾ ਹੈ, ਕਿਉਂਕਿ ਕਲਾ ਦਾ ਖੇਤਰ ਆ ਜਾਂਦਾ, ਫਿਲਮਾਂ ਦਾ ਖੇਤਰ ਕਲਾ ਦਾ ਖੇਤਰ ਆ, ਤਾਂ ਉਹਦੇ ਵਿੱਚ ਜਾਂਦੇ ਹੋਵੇ ਨਾ ਕਿ ਕੋਈ ਇਲੈਕਸ਼ਨ ਸੰਬੰਧੀ ਸਮੱਗਰੀ ਆ ਜਾਂ ਖਾਸ ਵਰਗ ਨੂੰ ਲਲਚਾਇਆ ਜਾ ਰਿਹਾ, ਕਿਸੇ ਕਿਸਮ ਦਾ ਜੋ ਮਾਡਲ ਕੋਡ ਆਫ ਕੰਡਕਟ ਦਾ ਉਲੰਘਣ ਹੋ ਰਿਹਾ, ਉਹ ਫਿਰ ਮਾਮਲਾ ਬਣ ਸਕਦਾ। ਕਿਉਂਕਿ ਫਿਲਮ ਜਿਹੜੀ ਆ ਉਸ ਬੰਦੇ ਦੇ ਜੀਵਨ ਤੇ ਬਣੀ ਆ, ਉਹ ਜਰਨੀ ਦਿਖਾਈ ਗਈ ਆ, ਨਾ ਕਿ ਕੋਈ ਪੋਲੀਟੀਕਲੀ ਉਹਦੇ ਵਿੱਚ ਕੁਛ ਲਾਲਚ ਵਗੈਰਾ ਦਿੱਤਾ ਜਾ ਰਿਹਾ ਵੋਟਰ ਨੂੰ। ਹੈ ਤੇ ਆਪਾਂ ਨੂੰ ਪਤਾ ਕਿ ਪ੍ਰੋਪੇਗੈਂਡਾ, ਪਰ ਜਿਹੜੀ ਫਿਲਮ ਬਣੀ ਆ ਉਹ ਬਣਾਈ ਹੈ ਕਿਸੇ ਬੰਦੇ ਦੇ ਜੀਵਨ ਦੇ ਆਧਾਰ। ਤਾਂ ਮੈਨੂੰ ਲੱਗਦਾ
ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਊਗਾ। ਇੱਥੋਂ ਤਾਂ ਮੈਨੂੰ ਲੱਗਦਾ ਮਿੰਟੂ ਜੀ ਨਵੀਂ ਪਿਰਤ ਜਿਹੜੀ ਪੈ ਜਾਣੀ ਆ, ਜਿਹਦੀ ਵੀ ਸਰਕਾਰ ਹੋਇਆ ਕਰਨੀ ਆ, ਉਹਨਾਂ ਮੌਕਿਆਂ ਦੇ ਉੱਤੇ ਹੁਣ ਇਹ ਤਾਂ ਬੜਾ ਖਤਰਨਾਕ ਰੁਝਾਨ ਹੈ ਕਿ ਕਲਾ ਨੂੰ ਇਹ ਸੰਦ ਬਣਾਈ ਬੈਠੇ, ਦੋਵੇਂ ਬਣਾਈ ਬੈਠੇ ਆ। ਬਿਲਕੁਲ ਬਿਲਕੁਲ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਜੁੜੇ ਸਾਡੇ ਨਾਲ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।